ਅਗਲੀ ਖਬਰ ਵੱਲ ਚਲੀਏ। ਰਾਜਕਨਵੀਰ ਸਿੰਘ ਜੀ, ਜਿਹੜੇ ਫਰਾਡ ਦੀ ਆਪਾਂ ਗੱਲ ਕਰਦੇ ਸੀ ਪਹਿਲਾਂ, ਇਮੀਗ੍ਰੇਸ਼ਨ ਫਰਾਡ ਦੀ, ਹੁਣ ਆਈਏ ਆਪਾਂ ਮੈਡੀਕੇਡ ਫਰਾਡ ਦੀ। ਅਮਰੀਕਾ ਦੇ ਵਿੱਚ ਮੈਡੀਕੇਅਰ ਨੂੰ ਲੈ ਕੇ, ਮੈਡੀਕੇਡ ਨੂੰ ਲੈ ਕੇ ਜਿਹੜੇ ਸੀਨੀਅਰ ਸੈਂਟਰਸ ਹੁੰਦੇ ਆ, ਉੱਥੇ ਡਾਕਟਰਸ ਕੰਮ ਕਰਦੇ ਆ, ਬਹੁਤ ਸਾਰੇ ਸੀਨੀਅਰ ਸੈਂਟਰਸ ਜਿਹੜੇ ਗਵਰਨਮੈਂਟ ਉਹਨਾਂ ਨੂੰ ਜੋ ਸਪੋਰਟ ਕਰਦੀ ਹੈਗੀ ਆ, ਉਹਦੇ ਵਿੱਚ ਜਿਹੜਾ ਫਰਾਡ ਹੁੰਦਾ, ਉਹਦੇ ਵਿੱਚ ਕਾਫੀ ਲੋਕ ਜਿਹੜੇ ਆ ਬਰੁਕਲਿਨ ਅਡਲਟ ਡੇ ਕੇਅਰ ਸੈਂਟਰ ਕਰਕੇ ਆ, ਉੱਥੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਆ। 8 ਜਣਿਆਂ ਨੂੰ $68 ਮਿਲੀਅਨ ਦਾ ਉਹਨਾਂ ਨੇ ਮੈਡੀਕੇਡ ਫੰਡਸ ਦਾ ਜਿਹੜਾ ਆ ਉਹ ਫਰਾਡ ਕੀਤਾ ਹੈਗਾ ਆ। ਕਹਿੰਦੇ ਪਈ ਬਰਾਈਬਰੀ ਤੇ ਕਿਕ ਵੈਕਸ ਮੈਡੀਕੇਅਰ ਪ੍ਰੋਗਰਾਮ ਨੂੰ ਡੀਫਰਾਡ ਕਰਨ ਦੇ ਲਈ ਕਈ ਸਾਲਾਂ ਤੋਂ ਇਹ ਸਾਰਾ ਕੁਝ ਨਿਊਯਾਰਕ ਦੇ ਵਿੱਚ ਚੱਲ ਰਿਹਾ ਸੀ। ਹੈਪੀ ਫੈਮਿਲੀ ਸੋਸ਼ਲ ਅਡਲਟ ਡੇ ਕੇਅਰ ਇਨਕਾਰਪੋਰੇਸ਼ਨ ਤੇ ਫੈਮਿਲੀ ਸੋਸ਼ਲ ਅਡਲਟ ਡੇ ਕੇਅਰ ਇਨਕਾਰਪੋਰੇਸ਼ਨ ਤੇ ਐਜ਼ ਵੈਲ ਐਜ਼ ਫਾਈਨੈਂਸ਼ੀਅਲ ਇੰਟਰਮੀਡੀਏਟਰੀ ਰਿਸਪੌਂਸਿਬਲ ਕੇਅਰ ਸਟਾਫਿੰਗ ਇਨਕਾਰਪੋਰੇਸ਼ਨ, ਇਹਨਾਂ ਦੇ ਵਿੱਚੋਂ ਜਿਹੜੇ 8 ਜਣੇ ਅਰੈਸਟ ਕੀਤੇ ਗਏ ਆ। ਜ਼ਾਕਰ ਖਾਨ, ਐਸ਼ਾ ਇਜ਼ਾਜ਼ ਤੇ ਇਹ ਕਹਿੰਦੇ ਵੀ ਇਹਨਾਂ ਨੇ ਮੈਡੀਕੇਡ ਰੈਸੀਪੀਐਂਟਸ ਜੋ ਸੀ ਉਹਨਾਂ ਨੂੰ ਜਿਹੜਾ ਆ ਜਿਹੜੀਆਂ ਸਰਵਿਸਿਜ਼ ਨਹੀਂ ਵੀ ਦਿੰਦੇ ਸੀ, ਉਹ ਚਾਰਜ ਕਰਕੇ ਜਿਹੜੇ ਆ ਗਵਰਨਮੈਂਟ ਨੂੰ ਫਰਾਡ ਕੀਤਾ ਹੈਗਾ। 2017 ਤੋਂ ਲੈ ਕੇ ਹੁਣ ਤੱਕ ਜਿਹੜੀ ਆ ਇਹ ਸਕੀਮ ਚੱਲ ਰਹੀ ਹੈਗੀ ਆ। ਸੋ ਇਸ ਸਕੀਮ ਦੇ ਤਹਿਤ ਹੁਣ 8 ਜਣੇ ਜੋ ਆ ਉਹ ਅਰੈਸਟ ਕੀਤੇ ਗਏ ਆ। ਆਨਸਰ ਅਵਾਸੀ, ਅਮਰਾ ਹਾਸ਼ਮੀ, ਪਹਿਲਾਂ ਮੈਂ 2 ਨਾਂ ਤੁਹਾਡੇ ਨਾਲ ਖਾਨ ਤੇ ਜ਼ਿਆਜ਼ ਉਹ ਕਰਕੇ ਜਿਹੜੇ ਸਾਂਝਾ ਕਰ ਚੁੱਕਾ ਹੈਗਾ ਆ। ਜੇ ਇਹਨਾਂ ਨੂੰ ਕਨਵਿਕਟ ਕੀਤਾ ਗਿਆ, ਕਹਿੰਦੇ ਵੀ 20 ਸਾਲ ਦੀ ਸਜ਼ਾ, ਈਚ ਕਾਊਂਟ ਆਫ ਕਨਸਪੀਰੇਸੀ ਟੂ ਕਮਿਟ ਮਨੀ ਲਾਂਡਰਿੰਗ ਤੇ ਹੋਰ ਜਿਹੜੇ ਅਫੈਂਸਸ ਹੈਗੇ ਆ। 10 ਸਾਲਾਂ ਦੀ ਹੈਲਥ ਕੇਅਰ ਫਰਾਡ ਕਾਊਂਟ, 5 ਸਾਲਾਂ ਦੀ ਕਨਸਪੀਰੇਸੀ ਟੂ ਡੀਫਰਾਡ ਯੂਨਾਈਟਿਡ ਸਟੇਟਸ। ਇਹ ਸਾਰੀਆਂ ਸਜ਼ਾਵਾਂ ਜਿਹੜੀਆਂ ਆ ਉਹ ਦਿੱਤੀਆਂ ਜਾ ਸਕਦੀਆਂ ਹੈਗੀਆਂ। ਜੀ